ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500। ਗੁਰਦੀਪ ਸਿੰਘ ਵਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਕੁਛ ਕੁ ਖਬਰਾਂ 'ਤੇ ਬਲਤੇਜ ਪੰਨੂ ਜੀ ਨਜ਼ਰ ਮਾਰਦੇ ਹਾਂ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਸਭ ਤੋਂ ਪਹਿਲਾਂ ਗੱਲ ਅਸਾਮ ਦੀ ਕਰਾਂਗੇ ਕਿ ਉੱਥੇ ਜਿਹੜੀਆਂ ਮੁਸ਼ਕਿਲਾਂ ਆ ਉਹ ਉਸੇ ਤਰ੍ਹਾਂ ਜਾਰੀ ਆ ਅਤੇ 2 ਦੀ ਮੌਤ। ਬਿਲਕੁਲ ਜੀ, ਇਹ ਨਾਗਰਿਕਤਾ ਸੋਧ ਬਿੱਲ ਜਿਹੜਾ ਜੀ, ਇਹਨੇ ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਭਾਂਬੜ ਮਚਾ ਦਿੱਤੇ ਆ ਜੀ ਉੱਤਰ ਪੂਰਬੀ ਰਾਜਾਂ ਦੇ ਵਿੱਚ। ਔਰ ਇਹਦੇ ਵਿਰੋਧ ਦੇ ਵਿੱਚ ਗੁੱਸਾ ਜਿਹੜਾ ਜੀ ਉਹ ਲੋਕਾਂ ਦਾ ਜਾਰੀ ਹੈ। ਕਰਫਿਊ ਦੇ ਬਾਵਜੂਦ ਅਸਾਮ ਦੀ ਰਾਜਧਾਨੀ ਗੁਹਾਟੀ ਦੇ ਵਿੱਚ ਲੋਕਾਂ ਨੇ ਵੱਡਾ ਇਕੱਠ ਕਰਕੇ ਅੰਦੋਲਨ ਜਾਰੀ ਰੱਖਣ ਦਾ ਪ੍ਰਣ ਕੀਤਾ। ਅਸਾਮ ਦੇ ਵਿੱਚ ਇੱਕ ਵਿਧਾਇਕ ਦਾ ਘਰ ਸਾੜਤਾ, ਵਹੀਕਲਸ ਨੂੰ ਅੱਗ ਜਿਹੜੀ ਦੀ ਉਹ ਲਾਈ ਗਈ, ਇੱਕ ਸਰਕਲ ਦਫ਼ਤਰ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਲੋਕਾਂ ਨੇ ਗੁਹਾਟੀ ਦੇ ਵਿੱਚ ਅਸਾਮ ਗਣ ਪਰਿਸ਼ਦ ਦੇ ਹੈੱਡਕੁਆਟਰ ਦੇ ਉੱਤੇ ਵੀ ਹਮਲਾ ਕਰਤਾ। ਮੁੱਖ ਮੰਤਰੀ ਸਰਬਾਨੰਦ ਸੋਨੇਵਾਲਾ ਤੇ ਕੇਂਦਰੀ ਮੰਤਰੀ ਰਮੇਸ਼ਵਰ ਤੇਲੀ ਦੇ ਘਰਾਂ ਨੂੰ ਵੀ ਲੋਕਾਂ ਨੇ ਨਿਸ਼ਾਨਾ ਬਣਾਇਆ। ਤੇਜਪੁਰ ਦੇ ਵਿੱਚ ਭਾਜਪਾ ਦੇ ਦਫ਼ਤਰ ਤੇ ਡਿਬਰੂਗੜ੍ਹ, ਸਾਦਾ ਤੇ ਤੇਜਪੁਰ ਦੇ ਵਿੱਚ RSS ਦੇ ਦਫ਼ਤਰਾਂ ਦੇ ਉੱਤੇ ਹਮਲੇ ਕੀਤੇ ਗਏ। ਸਰਕਾਰ ਨੇ ਗੁਹਾਟੀ 'ਚ ਪੁਲਿਸ ਕਮਿਸ਼ਨਰ ਸਣੇ 2 ਵੱਡੇ ਪੁਲਿਸ ਆਫੀਸਰ ਜਿਹੜੇ ਆ ਜੀ ਉਹ ਬਦਲੇ ਆ। ਦੀਪਕ ਕੁਮਾਰ ਦੀ ਥਾਂ ਮੁੰਨਾ ਪ੍ਰਸਾਦ ਗੁਪਤਾ ਨੂੰ ਨਵਾਂ ਪੁਲਿਸ ਕਮਿਸ਼ਨਰ ਲਾਇਆ, ਜਦੋਂ ਕਿ ਮੁਕੇਸ਼ ਅਗਰਵਾਲ ਦੀ ਥਾਂ ਦੇ ਉੱਤੇ GP ਸਿੰਘ ਨੂੰ ਨਵਾਂ ਐਡੀਸ਼ਨਲ ਡਾਇਰੈਕਟਰ ਜਿਹੜਾ ਜੀ ਉਹ ਨਿਯੁਕਤ ਕੀਤਾ ਜਿਹੜਾ ਜੀ ਉਹ ਗਿਆ। ਜੇ ਆਪਾਂ ਇਹਦੀ ਜਿਹੜੀ ਦੀ ਗੱਲ ਕਰੀਏ ਨਾਗਰਿਕਤਾ ਸੋਧ ਬਿੱਲ ਦੀ, ਤਾਂ ਇਹਦੇ ਵਿੱਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਨਾਗਰਿਕਤਾ ਸੋਧ ਬਿੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਚੁਣੌਤੀ ਜਿਹੜੀ ਹੈ ਜੀ ਦਿੱਤੀ ਆ, ਔਰ ਇਹ ਕਿਹਾ ਕਿ ਸੰਵਿਧਾਨ ਦੇ ਬਰਾਬਰੀ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਜੀ ਉਹ ਕਰਦਾ। ਪਾਰਟੀ ਦੇ 4 ਸੰਸਦ ਮੈਂਬਰਾਂ ਦੇ ਵੱਲੋਂ ਦਾਇਰ ਪਟੀਸ਼ਨ ਦੇ ਵਿੱਚ ਬਿੱਲ ਨੂੰ ਰੱਦ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਆ। ਪਟੀਸ਼ਨ ਦੇ ਵਿੱਚ ਬਿੱਲ ਤੇ ਅੰਤਰਮ ਰੋਕ ਲਾਉਣ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਆ। ਉਧਰ ਜਿਹੜਾ ਰਾਜ ਸਭਾ ਦੇ ਵੱਲੋਂ ਵੀ ਪਾਸ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਹਦੇ ਉੱਤੇ ਆਪਣੀ ਮੋਹਰ ਲਾ ਦਿੱਤੀ ਆ। ਲਾ ਹੀ ਦੇਣੀ ਸੀਗੀ। ਬਿੱਲ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਬਿੱਲ ਕਾਨੂੰਨ ਰੂਪ ਦੇ ਵਿੱਚ ਜਿਹੜਾ ਜੀ ਉਹ ਬਦਲ ਗਿਆ। ਜਿਹੜੇ ਜਾਣਕਾਰ ਨੇ ਉਹ ਇਹ ਕਹਿੰਦੇ ਆ ਕਿ ਇਹਦੇ ਬਿੱਲ ਦੇ ਵਿੱਚ ਇੰਨੀਆਂ ਪੂਰਨਤਾਈਆਂ ਨੇ ਕਿ ਜੇ ਸੁਪਰੀਮ ਕੋਰਟ ਦੇ ਵਿੱਚ ਪ੍ਰੋਪਰ ਕੇਸ ਜਿਹੜਾ ਜੀ ਉਹ ਪਰਸਿਊ ਕੀਤਾ ਜਾਂਦਾ ਤਾਂ ਇਹਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲੱਗ ਸਕਦੀ ਹੈ। ਕੋਈ ਏਡੀ ਵੱਡੀ ਗੱਲ ਜਿਹੜੀ ਜੀ ਉਹ ਨਹੀਂ ਹੈਗੀ। ਫਿਰ BJP ਜਿਹੜੀ ਜੀ ਇਹ ਕਹਿ ਸਕਦੀ ਅਸੀਂ ਕੋਸ਼ਿਸ਼ ਕੀਤੀ ਸੀ, ਸੁਪਰੀਮ ਕੋਰਟ ਨੇ ਇਹਦੇ ਉੱਤੇ ਪਾਬੰਦੀ ਜਿਹੜੀ ਜੀ ਉਹ ਲਾ ਦਿੱਤੀ। ਉਧਰ ਜਿਹੜਾ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ AK ਮੋਮਿਨ ਤੇ ਗ੍ਰਹਿ ਮੰਤਰੀ ਅਸਦੁਜ਼ਮਾ ਖਾਨ ਦੇ ਵੱਲੋਂ ਜਿਹੜਾ ਭਾਰਤ ਦਾ 3 ਦਿਨਾਂ ਦੌਰਾ ਸੀਗਾ ਜੀ ਉਹ ਰੱਦ ਕਰ ਦਿੱਤਾ ਗਿਆ, ਜਿਹੜਾ ਕਿ ਕੱਲ ਸ਼ੁਰੂ ਹੋਣਾ ਸੀਗਾ। ਬੰਗਲਾਦੇਸ਼ ਦੇ ਵੱਲੋਂ ਦੌਰਾ ਰੱਦ ਕਰਨ ਦਾ ਇਹ ਸਟੈਪ ਭਾਰਤ ਦੇ ਗ੍ਰਹਿ ਮੰਤਰੀ ਦੇ ਵੱਲੋਂ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ ਤੇ ਅਤਿਆਚਾਰ ਕੀਤੇ ਜਾਣ ਸੰਬੰਧੀ ਬਿਆਨ ਤੋਂ 1 ਦਿਨ ਬਾਅਦ ਜਿਹੜਾ ਚੁੱਕਿਆ ਗਿਆ। ਬੰਗਲਾਦੇਸ਼ ਵਾਲੇ ਕਹਿੰਦੇ ਸਾਡੇ ਨਾਲ ਤਾਂ ਕਦੀ ਗੱਲ ਜਿਹੜੀ ਅਜਿਹੀ ਉਠਾਈ ਹੀ ਨਹੀਂ ਗਈ ਤੇ ਨਾ ਉੱਥੇ ਘੱਟ ਗਿਣਤੀਆਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਅਤਿਆਚਾਰ ਜਿਹੜਾ ਉਹ ਹੋ ਰਿਹਾ। ਤੋ ਇਹਦੇ ਨਾਲ ਇਹਨਾਂ ਮੁਲਕਾਂ ਦੇ ਨਾਲ ਵੀ ਜਿਹੜਾ ਦੀ ਉਹ ਸੰਬੰਧ ਖਰਾਬ ਹੋਣ ਵੱਲ ਨੂੰ ਇਹ ਜਿਹੜਾ ਦੀ ਤੁਰ ਪਿਆ ਸਾਰਾ ਕੁਝ। ਦੇਖੋ ਕੀ ਕੁਛ ਹੋ ਰਿਹਾ। ਅਤੇ ਨਾਲ ਦੀ ਨਾਲ ਜੇ ਗੱਲ ਕਰੀਏ ਕਿ ਇਹ ਅਸਾਮ ਦੀ ਆਪਾਂ ਗੱਲ ਕੀਤੀ ਆ ਕਿ ਅਸਾਮ ਦੇ ਵਿੱਚ ਹੋ ਰਿਹਾ, ਪੂਰਾ ਦੇਸ਼ ਆ ਭਾਰਤ ਐਡਾ, ਬਾਕੀ ਥਾਵਾਂ 'ਤੇ ਕਿਉਂ ਨਹੀਂ ਇਹ ਮਸਲਾ ਇਸ ਤਰ੍ਹਾਂ ਭਖਿਆ? ਇਹਦੇ ਕੁਛ ਜਿਹੜੇ ਜੀ ਇਹਦੇ ਅੰਦਰੂਨੀ ਜਿਹੜੇ ਕਾਰਨ ਨੇ ਉਹਨਾਂ ਨੂੰ, ਔਰ ਪਿਛਲੇ ਸਮੇਂ ਦੇ ਦੌਰਾਨ ਜੋ ਕੁਛ ਸਰਕਾਰਾਂ ਵਾਅਦੇ ਜਿਹੜੇ ਜੀ ਉੱਥੋਂ ਦੇ ਲੋਕਾਂ ਨਾਲ ਕਰਦੀਆਂ ਰਹੀਆਂ, ਉਹਨੂੰ ਥੋੜ੍ਹਾ ਜਿਹਾ ਘੋਖਣਾ ਜਿਹੜਾ ਜੀ ਉਹ ਪਊਗਾ ਕਿ ਇਹ ਉੱਤਰ ਪੂਰਬੀ ਜਿਹੜੇ ਸੂਬਿਆਂ ਦੇ ਲੋਕ ਨੇ ਉਹੀ ਕਿਉਂ ਜ਼ਿਆਦਾ ਜਿਹੜੇ ਜੀ ਇਹਦੇ ਉੱਤੇ ਭੜਕੇ ਆ। ਭਾਰਤ ਦੇ ਉੱਤਰ ਪੂਰਬੀ ਸੂਬੇ ਜਿਹੜੇ ਜੀ ਅਸਾਮ, ਤ੍ਰਿਪੁਰਾ, ਮਨੀਪੁਰ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਇੱਥੇ ਜਿਹੜੇ ਜੀ ਉਹ ਜ਼ਿਆਦਾ ਮੁਜ਼ਾਹਰੇ ਜਿਹੜੇ ਨੇ ਹੋ ਰਹੇ ਨੇ। ਔਰ ਅਸਾਮ ਦੀ ਹਾਲਾਤ ਦੀ ਆਪਾਂ ਗੱਲ ਹੁਣੇ ਕਰਕੇ ਜਿਹੜਾ ਜੀ ਹਟੇ ਆ ਕਿ ਅਸਾਮ ਦੇ ਵਿੱਚ ਸਥਿਤੀ ਜਿਹੜੀ ਆ ਉਹ ਕਿੰਨੀ ਨਾਜ਼ੁਕ ਜਿਹੜੀ ਆ ਜੀ ਉਹ ਬਣ ਗਈ ਹੋਈ ਆ।
ਬੰਗਾਲੀ ਬਹੁ ਗਿਣਤੀ ਬਰਾਕ ਵੈਲੀ ਨੂੰ ਛੱਡ ਕੇ ਅਸਾਮ ਦੇ ਬਾਕੀ ਸਾਰੇ ਹਿੱਸਿਆਂ ਦੇ ਜਿਹੜੇ ਉੱਥੋਂ ਦੇ ਲੋਕਲ ਰਹਿਣ ਵਾਲੇ ਆ, ਉਹਨਾਂ ਨੂੰ ਇਹ ਡਰ ਹੈ ਕਿ ਕਾਨੂੰਨ ਬਦਲਣ ਤੋਂ ਬਾਅਦ ਬੰਗਲਾਦੇਸ਼ ਤੋਂ ਆਏ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਨਾਗਰਿਕਤਾ ਮਿਲ ਜਾਊਗੀ। ਉਦੋਂ ਇਹ ਬੰਗਲਾਦੇਸ਼ੀ ਹਿੰਦੂ ਜਿਹੜੇ ਨੇ, ਉਹਨਾਂ ਦੇ ਜਿਹੜੇ ਅਸਾਮ ਦੇ ਮੂਲ ਵਾਸੀ ਨੇ, ਉਹਨਾਂ ਦੇ ਹਿੱਤਾਂ ਨੂੰ ਚੁਣੌਤੀ ਦੇਣਗੇ। ਔਰ ਇਹਨਾਂ ਬੰਗਲਾਦੇਸ਼ੀ ਹਿੰਦੂ ਜਿਹੜੇ ਨੇ, ਉਹਨਾਂ ਦੇ ਕਰਕੇ ਉਹਨਾਂ ਦੀ ਭਾਸ਼ਾ, ਸੱਭਿਆਚਾਰ, ਪਰੰਪਰਾ, ਰੀਤੀ ਰਿਵਾਜਾਂ ਦੇ ਉੱਤੇ ਅਸਰ ਜਿਹੜਾ ਦੀ ਉਹ ਪਊਗਾ। ਔਰ ਸੂਬੇ ਦੇ ਵਿੱਚ ਜਿਹੜੀਆਂ ਨੌਕਰੀਆਂ ਵਗੈਰਾ ਦੀ ਵੰਡ ਵੀ ਜਿਹੜੀ ਆ ਉਹ ਕਰਨੀ ਪਊਗੀ। ਨਵੇਂ ਕਾਨੂੰਨ ਦੇ ਤਹਿਤ ਨਾਗਰਿਕਤਾ ਦੇ ਵਾਸਤੇ ਭਾਰਤ 'ਚ ਰਿਹਾਇਸ਼ ਦੀ ਜਿਹੜਾ ਸਮਾਂ ਸੀਗਾ ਦੀ ਉਹ ਸਾਲ 14 ਤੈਅ ਕੀਤਾ ਗਿਆ। ਪਰ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਕਹਿੰਦੇ ਆ ਕਿ ਅਸਾਮ ਨੇ 1951 ਤੋਂ ਲੈ ਕੇ 1971 ਤੱਕ ਆਏ ਸ਼ਰਨਾਰਥੀਆਂ ਦਾ ਬੋਝ ਚੁੱਕਿਆ। ਉਹ ਇਹ ਵੀ ਕਹਿੰਦੇ ਆ ਕਿ ਦੇਸ਼ ਦੇ ਸੂਬੇ, ਦੂਜੇ ਸੂਬੇ ਦੇ ਵਿੱਚ ਇੰਨੀ ਭਾਰੀ ਗਿਣਤੀ ਦੇ ਵਿੱਚ ਸ਼ਰਨਾਰਥੀ ਨਹੀਂ ਆਏ। ਇਹਦੇ ਵਾਸਤੇ ਅਸਾਮ ਸ਼ਰਨਾਰਥੀਆਂ ਦਾ ਹੁਣ ਬੋਝ ਜਿਹੜਾ ਦੀ ਉਹ ਨਹੀਂ ਚੁੱਕ ਸਕਦਾ। ਪ੍ਰਦਰਸ਼ਨਕਾਰੀ ਇਹ ਕਹਿੰਦੇ ਆ ਕਿ ਉਹਨਾਂ ਨੂੰ ਕੇਂਦਰ ਦੀ ਸਰਕਾਰ ਦੇ ਉੱਤੇ ਕੋਈ ਭਰੋਸਾ ਨਹੀਂ ਤੇ ਨਾਗਰਿਕਤਾ ਬਿੱਲ ਤੋਂ ਅਸਾਮ ਜਿਹੜਾ ਅਕਾਰਡ ਸੀਗਾ ਉਹਦੀ ਉਲੰਘਣਾ ਕੀਤੀ ਜਾਊਗੀ। ਹੁਣ ਅਸਾਮ ਅਕਾਰਡ ਜਿਹੜਾ ਜੀ ਉਹ ਇਹ ਆ ਕਿ 1979 ਦੇ ਵਿੱਚ ਅਸਮ ਦੇ ਮੂਲ ਜਿਹੜੇ ਰਹਿਣ ਵਾਲੇ ਲੋਕ ਨੇ, ਉਹਨਾਂ ਨੇ ਮਹਿਸੂਸ ਕੀਤਾ ਕਿ ਮੰਗਲੋਈ ਲੋਕ ਸਭਾ ਦੀ ਜਿਹੜੀ ਉਪ ਚੋਣ ਸੀ ਉਹਦੇ ਵਿੱਚ ਵੋਟਰਾਂ ਦੀ ਜਿੰਨੀ ਗਿਣਤੀ ਰਜਿਸਟਰਡ ਸੀ ਉਹਦੇ ਤੋਂ ਵੱਧ ਗਈ। ਔਰ ਉਦੋਂ ਇਹ ਪਤਾ ਲੱਗਿਆ ਕਿ ਬੰਗਲਾਦੇਸ਼ ਤੋਂ ਆਏ ਗੈਰ ਕਾਨੂੰਨੀ ਜਿਹੜੇ ਸ਼ਰਨਾਰਥੀ ਸੀਗੀ ਉਹਨਾਂ ਦੇ ਕਰਕੇ ਅਜਿਹਾ ਹੋਇਆ। ਮਤਲਬ ਕਿ ਬੋਗਸ ਵੋਟਾਂ ਬਣ ਗਈਆਂ। ਉੱਤੋਂ ਮੂਲ ਵਾਸੀਆਂ ਨੂੰ ਜਿਹੜਾ ਸੀਗਾ ਜੀ ਇਹਨਾਂ ਸ਼ਰਨਾਰਥੀਆਂ ਦੇ ਵਿਰੁੱਧ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ। ਔਰ ਉਦੋਂ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਿਆ। 6 ਸਾਲ ਤੱਕ ਚੱਲੇ ਹਿੰਸਕ ਪ੍ਰਦਰਸ਼ਨਾਂ ਦੇ ਵਿੱਚ 885 ਲੋਕ ਸਰਕਾਰੀ ਰਿਕਾਰਡਾਂ ਦੇ ਅਨੁਸਾਰ ਮਾਰੇ ਗਏ। 1985 ਦੇ ਵਿੱਚ ਸੈਂਟਰ ਦੀ ਉਦੋਂ ਦੀ ਸਰਕਾਰ, ਜਦੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸੀ, ਉਹਨੇ ਅਸਾਮ ਸਮਝੌਤੇ ਦੇ ਉੱਤੇ ਦਸਤਖਤ ਕੀਤੇ। ਔਰ ਇਸ ਸਮਝੌਤੇ ਦੇ ਤਹਿਤ 25 ਮਾਰਚ 1971 ਤੋਂ ਬਾਅਦ ਆਏ ਜਿਹੜੇ ਇੱਥੇ ਸੀਗੇ ਵਿਦੇਸ਼ੀ, ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਦੇਸ਼ ਚੋਂ ਕੱਢਣ ਦਾ ਵਾਅਦਾ ਕੀਤਾ ਗਿਆ। ਦੂਜੇ ਸੂਬਿਆਂ ਲਈ ਇਹ ਸਮਾਂ ਸੀਮਾ ਜਿਹੜੀ ਸੀ ਉਹ 1951 ਕੀਤੀ ਗਈ। ਹੁਣ ਜਿਹੜਾ ਨਾਗਰਿਕਤਾ ਬਿੱਲ ਹੈ ਇਹਦੇ ਵਿੱਚ 2014 ਦੀ ਨਵੀਂ ਜਿਹੜੀ ਹੱਦਬੰਦੀ ਆ ਉਹ ਤੈਅ ਕੀਤੀ ਗਈ ਆ। ਪ੍ਰਦਰਸ਼ਨਕਾਰੀ ਕਹਿੰਦੇ ਆ ਕਿ ਨਵੀਂ ਹੱਦਬੰਦੀ ਤੋਂ ਅਸਾਮ ਸਮਝੌਤੇ ਦੀ ਉਲੰਘਣਾ ਜਿਹੜੀ ਆ ਜੀ ਉਹ ਹੋ ਰਹੀ ਹੈ। ਅਸਾਮ ਸਮਝੌਤੇ ਦੇ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ NRC ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ। ਇਹਦੇ ਤਹਿਤ ਬਾਹਰੋਂ ਆਏ ਜਿਹੜੇ ਵਿਦੇਸ਼ੀ ਸੀ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਦੇਸ਼ ਚੋਂ ਬਾਹਰ ਕੱਢਣ ਦੀ ਗੱਲ ਕਹੀ ਗਈ ਸੀ। ਪਰ 35 ਸਾਲ ਤੱਕ NRC ਤੇ ਕੋਈ ਕੰਮ ਨਹੀਂ ਹੋਇਆ। ਫਿਰ ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਉੱਤੇ ਹੁਣ ਜਦੋਂ 31 ਅਗਸਤ 2019 ਨੂੰ ਜਿਹੜੀ ਫਾਈਨਲ NRC ਸੂਚੀ ਪ੍ਰਕਾਸ਼ਿਤ ਹੋਈ ਤਾਂ ਅਸਾਮ ਦੇ ਵਿੱਚ 19 ਲੱਖ ਲੋਕਾਂ ਦੇ ਨਾਂ ਇਹਦੇ ਤੋਂ ਬਾਹਰ ਹੋ ਗਏ। ਔਰ NRC ਸੂਚੀ ਦੇ ਵਿੱਚ ਥਾਂ ਨਾ ਬਣਾਉਣ ਵਾਲੇ ਜਿਹੜੇ ਜ਼ਿਆਦਾਤਰ ਹਿੰਦੂ ਤੇ ਮੂਲ ਆਦੀਵਾਸੀ ਭਾਈਚਾਰੇ ਦੇ ਲੋਕ ਸੀਗੇ ਜੀ। ਹੁਣ ਸਵਾਲ ਜਿਹੜਾ ਨਾ ਜੀ ਇੱਥੇ ਖੜਾ, 19 ਲੱਖ ਲੋਕਾਂ ਦੀ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ NRC ਦੀ ਸੂਚੀ ਜਿਹੜੀ ਪ੍ਰਕਾਸ਼ਿਤ ਹੋਈ ਸੀ, ਉੱਥੇ ਜੇ ਇਹ ਲੋਕ ਜਿਹੜੇ ਜਿਨ੍ਹਾਂ ਨੂੰ ਇਹ ਨਵੇਂ ਬਿੱਲ ਦੇ ਤਹਿਤ ਉੱਥੋਂ ਦੀ ਨਾਗਰਿਕਤਾ ਦੇ ਦਿੱਤੀ ਜਾਂਦੀ ਆ ਤਾਂ ਉਹ ਭਾਜਪਾ ਨੂੰ ਇਹ ਲੱਗਦਾ ਕਿ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਭੁਗਤਣਗੇ। ਤੇ ਜਿਹੜੇ ਮੂਲ ਉੱਥੋਂ ਦੇ ਨਿਵਾਸੀ ਨੇ ਅਸਾਮ ਦੇ, ਉਹ ਇਹ ਕਹਿੰਦੇ ਆ ਇਹ ਵੋਟਾਂ ਦੀ ਰਾਜਨੀਤੀ ਤੁਹਾਡੀ ਆ, ਜਦੋਂ ਕਿ ਸਾਡੀ ਜਿਹੜੀ ਸਮੱਸਿਆ ਇਹ ਆ ਕਿ ਜੇ 19 ਲੱਖ ਲੋਕ ਇਹ ਉੱਥੇ ਜਿਹੜਾ ਜੀ ਉਹ ਪੱਕੇ ਹੋ ਗਏ, ਇਹ ਉਹਨਾਂ ਦੇ ਕਲਚਰ, ਉਹਨਾਂ ਦੇ ਸੱਭਿਆਚਾਰ, ਉਹਨਾਂ ਦੀਆਂ ਨੌਕਰੀਆਂ ਦੇ ਵਿੱਚੋਂ ਇੱਕ ਵੱਡਾ ਹਿੱਸਾ ਤਾਂ ਛਾਂਗ ਕੇ ਜਿਹੜਾ ਜੀ ਉਹ ਲੈ ਜਾਣਗੇ। ਆਹ ਅਸਲ ਦੇ ਵਿੱਚ ਮੂਲ ਸਮੱਸਿਆ ਹੈ ਉੱਥੋਂ ਦੀ, ਜਿਹਦੇ ਕਰਕੇ ਏਡਾ ਵੱਡਾ ਵਿਰੋਧ ਜਿਹੜਾ ਜੀ ਇੱਥੇ ਹੋ ਰਿਹਾ ਜਿਹੜੇ ਇਹਨਾਂ ਉੱਤਰ ਪੂਰਬੀ ਰਾਜਾਂ ਜੀ। ਤੇ ਅੱਗੇ ਗੱਲ ਕਰਦੇ ਆ, ਪਹਿਲਾਂ ਬੰਗਾਲ ਨੇ ਅਨਾਉਂਸ ਕੀਤਾ ਤੇ ਫਿਰ ਪੰਜਾਬ ਨੇ ਕੀਤਾ ਕਿ ਇੱਥੇ ਦੋਹਾਂ ਸੂਬਿਆਂ ਦੇ ਵਿੱਚ ਲਾਗੂ ਨਹੀਂ ਹੋਊਗਾ। ਬਿਲਕੁਲ ਜੀ, ਇਹ ਬੰਗਾਲ ਨੇ ਤਾਂ ਪਹਿਲਾਂ ਕੀਤਾ ਜੀ। ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਐਲਾਨ ਜਿਹੜਾ ਜੀ ਇਹ ਕੀਤਾ ਹੈ ਕਿ ਨਾਗਰਿਕਤਾ ਸੋਧ ਬਿੱਲ ਜਿਹੜਾ ਜੀ ਇਹ ਸੂਬੇ ਦੇ ਵਿੱਚ ਲਾਗੂ ਨਹੀਂ ਕਾਂਗਰਸ ਜਿਹੜੀ ਦੀ ਉਹ ਹੋਣ ਦੇਊਗੀ। ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਪਾਰਟੀ ਦੇ ਕੋਲੇ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਬਹੁਮਤ ਹੈ ਤੇ ਸਦਨ ਦੇ ਵਿੱਚ ਇਸ ਗੈਰ ਸੰਵਿਧਾਨਕ ਬਿੱਲ ਨੂੰ ਰੋਕਿਆ ਜਾਊਗਾ। ਮੁੱਖ ਮੰਤਰੀ ਨੇ ਵੀ ਕਿਹਾ ਕਿ ਕਾਂਗਰਸ ਮੁਲਕ ਦੇ ਧਰਮ ਨਿਰਪੱਖ ਢਾਂਚੇ ਨੂੰ ਢਾਹ ਨਹੀਂ ਲੱਗਣ ਦੇਊਗੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੰਸਦ ਨੂੰ ਅਜਿਹਾ ਕਾਨੂੰਨ ਪਾਸ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜਿਹੜਾ ਕਿ ਸੰਵਿਧਾਨ ਨੂੰ ਢਾਹ ਲਾਉਂਦਾ ਹੋਵੇ ਤੇ ਸੰਵਿਧਾਨ ਦੇ ਮੁੱਢਲੇ ਤੇ ਮੁਲਕ ਦੇ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਉਹ ਕਰਦਾ ਹੋਵੇ। ਔਰ ਇਸ ਬਿੱਲ ਨੂੰ ਸੰਵਿਧਾਨਕ ਕਦਰਾਂ ਕੀਮਤਾਂ ਦੇ ਉਲਟ ਦੱਸਦਿਆਂ ਹੋਇਆ ਮੁੱਖ ਮੰਤਰੀ ਨੇ ਇਹ ਕਿਹਾ ਕਿ ਇਹ ਰੱਦ ਹੋਣਾ ਚਾਹੀਦਾ।
ਔਰ ਮੁਲਕ ਨੂੰ ਧਾਰਮਿਕ ਲੀਹਾਂ ਤੇ ਵੰਡ ਦਾ ਕੋਈ ਵੀ ਕਾਨੂੰਨ ਜਿਹੜਾ ਉਹ ਗੈਰ ਕਾਨੂੰਨੀ ਤੇ ਅਨੈਤਿਕ ਹੈ, ਜਿਹਨੂੰ ਬਰਕਰਾਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਿਹੜਾ ਦੀ ਉਹ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਚੁਣੀ ਹੋਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸੰਵਿਧਾਨ ਦੇ ਵਿੱਚ ਕਦਰਾਂ ਕੀਮਤਾਂ ਦੀ ਰਾਖੀ ਕਰੇ ਤੇ ਇਹਨਾਂ ਨੂੰ ਢਾਹ ਨਾ ਲੱਗਣ ਦੇਵੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਜਿਹੀ ਸੰਵਿਧਾਨਕ ਉਲੰਘਣਾ ਨੂੰ ਉਹ ਆਪਣੇ ਕਾਰਜਕਾਲ ਦੇ ਵਿੱਚ ਕੋਈ ਥਾਂ ਨਹੀਂ ਲੈਣ ਦੇਣਗੇ ਔਰ ਨਾਗਰਿਕਤਾ ਨੂੰ ਕਾਨੂੰਨ ਦੇ ਨਾਲ ਜੋੜ ਕੇ ਨਾਗਰਿਕਤਾ ਸੋਧ ਬਿੱਲ ਮੁਲਕ ਦੀ ਨੀਂਹ ਦੇ ਉੱਤੇ ਜ਼ੋਰਦਾਰ ਹਮਲਾ ਜਿਹੜਾ ਜੀ ਉਹ ਕਰੂਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਦੂਜੇ ਮੁਲਕ ਵੀ ਅਜਿਹੇ ਕਾਨੂੰਨ ਦਾ ਫੈਸਲਾ ਕਰ ਲੈਣ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਵਸ ਰਹੇ ਭਾਰਤੀਆਂ ਦਾ ਕੀ ਬਣੂ, ਜਿਨ੍ਹਾਂ ਨੇ ਨਾਗਰਿਕਤਾ ਵੀ ਉੱਥੋਂ ਦੀ ਜਿਹੜੀ ਹੈ ਜੀ ਉਹ ਹਾਸਲ ਕੀਤੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸਟੈਪ ਨੂੰ ਪਿਛਾਂਹ ਖਿੱਚੂ ਦੱਸਦਿਆਂ ਕਿਹਾ ਕਿ ਸੰਵਿਧਾਨ ਦੇ ਵੱਲੋਂ ਮੁਲਕ 'ਚ ਅਗਾਂਹ ਵਧਣ ਦੇ ਲਈ ਐਪ ਤੋਂ ਪਿੱਛੇ ਧੱਕਣ ਵਾਲਾ ਇਹ ਜਿਹੜਾ ਜੀ ਉਹ ਸਟੈਪ ਹੈ ਔਰ ਇਹ ਕਿਹਾ ਕਿ ਸੰਸਦ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਾਉਣ ਦੀ ਬਜਾਏ ਕੇਂਦਰ ਸਰਕਾਰ ਨੂੰ ਇਸ ਮਸਲੇ ਤੇ ਸਾਰੀਆਂ ਪਾਰਟੀਆਂ ਦੇ ਨਾਲ ਪਹਿਲਾਂ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ, ਜਿਹੜਾ ਕਿ ਉਹਨਾਂ ਨੇ ਨਹੀਂ ਕੀਤਾ ਜੀ। ਚਲੋ ਦੇਖੋ ਹੁੰਦਾ ਕੀ ਹੈ ਅੱਗੇ। ਤੇ ਅੱਗੇ ਗੱਲ ਕਰਦੇ ਜਿਹੜੀ ਹੈਦਰਾਬਾਦ ਦੇ ਵਿੱਚ ਪੁਲਿਸ ਵਾਲਿਆਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀਗਾ ਤੇ ਸੁਪਰੀਮ ਕੋਰਟ ਤੋਂ ਹੁਣ ਇਸ ਦੀ ਜਾਂਚ ਹੋਵੇਗੀ। ਅਟਲ ਜੀ, ਹੈਦਰਾਬਾਦ ਦੇ ਵਿੱਚ ਜਿਹੜੀ ਇੱਕ ਵੈਟਨਰੀ ਸਰਜਨ ਸੀ ਜੀ, ਉਹਦਾ ਰੇਪ ਤੇ ਉਸ ਤੋਂ ਬਾਅਦ ਮਰਡਰ ਵਾਲੇ ਮਾਮਲਾ ਜਿਹੜਾ ਕਿ ਪਿਛਲੇ ਦਿਨਾਂ ਤੋਂ ਬਹੁਤ ਜਿਹੜਾ ਜੀ ਉਹ ਭਖਿਆ ਹੋਇਆ, ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਤੇਲੰਗਾਨਾ ਦੇ ਵਿੱਚ ਵੈਟਨਰੀ ਡਾਕਟਰ ਦਾ ਜਿਹੜਾ ਇਹ ਉਹਦੇ ਨਾਲ ਘਿਨਾਉਣੀ ਹਰਕਤ ਹੋਈ ਸੀ, ਉਸ ਮਾਮਲੇ ਦੇ ਉੱਤੇ ਜਿਹੜੇ ਬੰਦੇ ਫੜੇ ਗਏ ਸੀ ਉਹਨਾਂ ਦੀ ਪੁਲਿਸ ਮੁਕਾਬਲੇ ਦੇ ਵਿੱਚ ਮੌਤ ਦੇ ਕਾਰਨਾਂ ਦੀ ਜੁਡੀਸ਼ੀਅਲ ਜਾਂਚ ਦੇ ਆਦੇਸ਼ ਜਿਹੜੇ ਆ ਜੀ ਉਹ ਦਿੱਤੇ ਆ। ਸੁਪਰੀਮ ਕੋਰਟ ਦੇ ਸਾਬਕਾ ਜਸਟਿਸ VS ਸਿਰਪੁਰਕਰ ਦੀ ਅਗਵਾਈ ਦੇ ਵਿੱਚ ਇਹ 3 ਮੈਂਬਰੀ ਕਮਿਸ਼ਨ ਬਣਾਇਆ ਗਿਆ। ਕਮਿਸ਼ਨ ਦੇ ਵਿੱਚ ਜਿਹੜੇ 2 ਹੋਰ ਮੈਂਬਰਾਂ ਦੇ ਵਿੱਚ ਮੁੰਬਈ ਹਾਈ ਕੋਰਟ ਦੇ ਸਾਬਕਾ ਜਸਟਿਸ ਰੇਖਾ ਸੌਂਦਰ ਬਲਦੋਤਾ ਤੇ CBI ਦੇ ਸਾਬਕਾ ਮੁਖੀ DR ਕਾਰਤੀਕੇਯਨ ਸ਼ਾਮਲ ਜਿਹੜੇ ਜੀ ਉਹ ਕੀਤੇ ਗਏ ਆ। ਕਮਿਸ਼ਨ ਆਪਣੀ ਰਿਪੋਰਟ 6 ਮਹੀਨਿਆਂ ਦੇ ਵਿੱਚ ਦੇਊਗਾ। ਚੀਫ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਇਸ ਕੇਸ ਦੀ ਤੇਲੰਗਾਨਾ ਹਾਈ ਕੋਰਟ ਦੇ ਵਿੱਚ ਚੱਲ ਰਹੀ ਸੁਣਵਾਈ ਦੇ ਉੱਤੇ ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਪੇਸ਼ ਕਰਨ ਦੇ ਫੈਸਲੇ ਦੇ ਉੱਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਜਦੋਂ ਤੱਕ ਜਾਂਚ ਕਮਿਸ਼ਨ ਜਿਹੜਾ ਆਪਣੀ ਜਿਹੜੀ ਇਹ ਜਿਹੜੀ ਹੋਇਆ ਉਹਦੇ ਆਪਣੇ ਹੱਥਾਂ ਦੇ ਵਿੱਚ ਜਿਹੜਾ ਦੀ ਉਹ ਨਹੀਂ ਲੈ ਲੈਂਦਾ, ਅਗਲੇ ਹੁਕਮ ਨਹੀਂ ਦਿੰਦਾ, ਉਦੋਂ ਤੱਕ ਕੋਈ ਵੀ ਏਜੰਸੀ ਇਸ ਮਾਮਲੇ ਦੇ ਉੱਤੇ ਜਾਂਚ ਜਿਹੜੀ ਉਹ ਨਹੀਂ ਕਰ ਸਕਦੀ। ਸੁਪਰੀਮ ਕੋਰਟ ਦੇ ਬੈਂਚ ਜਿਹੜਾ ਜੀ ਉਹਨੇ ਆਪਣੇ ਹੁਕਮਾਂ ਦੇ ਵਿੱਚ ਲਿਖਿਆ ਕਿ 3 ਮੈਂਬਰੀ ਕਮਿਸ਼ਨ ਦੇ ਮੈਂਬਰਾਂ ਨੂੰ ਸੁਰੱਖਿਆ CRPF ਜਿਹੜੀ ਉਹ ਦੇਊਗੀ ਔਰ ਕਮਿਸ਼ਨ ਨੂੰ ਕਮਿਸ਼ਨ ਆਫ ਇਨਕੁਆਇਰੀ ਐਕਟ ਦੇ ਤਹਿਤ ਸਾਰੇ ਅਧਿਕਾਰ ਹਾਸਲ ਹੋਣਗੇ। ਕਮਿਸ਼ਨ ਦੀ ਮਿਆਦ ਜਿਹੜੀ 6 ਮਹੀਨੇ ਆ, ਇਹ ਮਿਆਦ ਸੁਣਵਾਈ ਸ਼ੁਰੂ ਕਰਨ ਵਾਲੇ ਦਿਨ ਤੋਂ ਮੰਨੀ ਜਾਊਗੀ। ਕਮਿਸ਼ਨ 6 ਦਸੰਬਰ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ 4 ਲੋਕਾਂ ਦੇ ਮੌਤ ਦੇ ਕਾਰਨਾਂ ਦੀ ਜਾਂਚ ਕਰੂਗਾ। ਅਦਾਲਤ ਨੇ ਇਹ ਵੀ ਕਿਹਾ ਕਿ ਘਟਨਾ ਬਾਰੇ ਵਿਵਾਦਮਈ ਪੱਖ ਸਾਹਮਣੇ ਆਉਣ ਤੋਂ ਬਾਅਦ ਅਸਲੀਅਤ ਤੱਕ ਜਾਣਨ ਲਈ ਨਿਰਪੱਖ ਜਿਹੜੀ ਉਹ ਜਾਂਚ ਦੀ ਲੋੜ ਹੈ। ਮੁਕਾਬਲੇ ਦੇ ਨਾਲ ਸੰਬੰਧਿਤ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਜਾਂਚ ਲਈ ਸੁਪਰੀਮ ਕੋਰਟ ਦੇ ਵਿੱਚ 2 ਪਟੀਸ਼ਨਾਂ ਦਾਇਰ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਸੀਗੀਆਂ। ਤੇਲੰਗਾਨਾ ਦੇ ਵਿੱਚ ਇਹ ਜਿਹੜੇ 4 ਜਿਹੜੇ ਮਾਰੇ ਗਏ ਜੀ ਇਹਦੇ ਸੰਬੰਧੀ ਕਵਰੇਜ ਉੱਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਨੇ ਨਾ ਕਰਤੀ ਹੈ ਜੀ। ਚੀਫ ਜਸਟਿਸ ਨੇ ਇਹ ਕਿਹਾ ਕਿ ਮੀਡੀਆ ਕਵਰੇਜ ਦੇ ਉੱਤੇ ਰੋਕ ਲਾਉਣ ਦਾ ਕੋਈ ਅਧਿਕਾਰ ਜਿਹੜਾ ਜੀ ਉਹ ਨਹੀਂ ਬਣਦਾ, ਇਉਂ ਮੀਡੀਆ ਦੇ ਉੱਤੇ ਕਵਰੇਜ ਦੇ ਉੱਤੇ ਕਿਸੇ ਕਿਸਮ ਦੀ ਕੋਈ ਰੋਕ ਜਿਹੜੀ ਆ ਉਹ ਨਹੀਂ ਲਾਈ ਜਾ ਸਕੂਗੀ। ਹੁਣ 6 ਮਹੀਨੇ ਦਾ ਜਿਹੜਾ ਜੀ ਉਹ ਸਮਾਂ ਦਿੱਤਾ ਗਿਆ, ਉਦੋਂ ਤੱਕ ਉਂਝ ਵੀ ਪਤਾ ਹੈ ਜੀ ਬਹੁਤਾ ਜਿਹੜਾ ਉਹ ਠੰਡੌਰਾ ਹੋ ਜਾਂਦਾ ਇੰਨੀ ਦੇਰ ਤੱਕ। ਇਹ ਜਿਹੜਾ ਕਮਿਸ਼ਨ ਬਣਾਇਆ ਗਿਆ ਇਹ ਕਿਸ ਤਰੀਕੇ ਦੇ ਨਾਲ ਜਾਂਚ ਕਰਦਾ ਹੈ ਇਹਦੇ ਉੱਤੇ ਜਿਹੜਾ ਜੀ ਅਜੇ ਕੋਈ ਕਿੰਤੂ ਪਰੰਤੂ ਕਰਨਾ ਜਿਹੜਾ ਉਹ ਠੀਕ ਨਹੀਂਗਾ। ਪਰ ਇੰਨਾ ਜ਼ਰੂਰ ਹੈ ਕਿ ਮੁਲਕ ਦੇ ਵਿੱਚ ਜਿਹੜਾ ਇਹ ਪੁਲਿਸ ਮੁਕਾਬਲਾ ਹੋਇਆ ਸੀ, ਜਿਵੇਂ ਲੋਕਾਂ ਨੇ ਇਹਨੂੰ ਜਿਹੜਾ ਦੀ ਮੂਹਰੇ ਹੋ ਕੇ ਗਾਂਹ ਵੱਧ ਕੇ ਜਿਹੜਾ ਇਹਦਾ ਸਵਾਗਤ ਕੀਤਾ, ਉਹ ਆਪਣੇ ਆਪ ਦੇ ਵਿੱਚ ਖਤਰਨਾਕ ਜਿਹੜਾ ਜੀ ਉਹ ਕਹਾਣੀ ਜ਼ਰੂਰ ਕਹਿੰਦਾ ਹੈ। ਇੰਨੇ ਚਿਰਾਂ ਦੇ ਵਿੱਚ ਤਾਂ ਲੋਕ ਵੈਸੇ ਹੀ ਕਿਸੇ ਨਾ ਕਿਸੇ ਮਸਲੇ ਨੂੰ ਭੁਲਾ ਦਿੰਦੇ ਆ, ਕੋਈ ਹੋਰ ਮਸਲਾ ਆ ਜਾਊਗਾ। ਤੇ ਅੱਗੇ ਗੱਲ ਕਰਦੇ ਆ, ਬਾਦਲਾਂ ਤੋਂ ਨਾਰਾਜ਼ ਨੇ ਕੁਛ ਕੁ ਲੀਡਰ, ਕੁਛ ਕੁ ਲੋਕ, ਤੇ ਉਧਰ ਢੀਂਡਸਾ ਸਾਹਿਬ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ, ਤੇ ਇੱਧਰ ਇਹਨਾਂ ਨੇ ਭੂੰਦੜ ਨੂੰ ਅੱਗੇ ਕੀਤਾ ਹੋਇਆ। ਬਿਲਕੁਲ ਜੀ, ਐਕਚੁਅਲੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹਨੂੰ 14 ਦੀ ਬਜਾਏ 12 ਨੂੰ ਜਿਹੜਾ ਜੀ ਉੱਥੇ ਅੰਮ੍ਰਿਤਸਰ ਸੱਦ ਲਿਆ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਈਜੈਕ ਕਰ ਲਏ ਜਾਂਦੇ ਹਨ, ਉਸ ਤਰੀਕੇ ਦੇ ਨਾਲ ਹੀ
ਵੀ ਸ਼ਾਇਦ ਇਸ ਤਰ੍ਹਾਂ ਉਹ ਜਿਹੜੇ ਦੀ ਉਹ ਨਾ ਜਾਣ। ਇਹ ਕਿਹਾ ਗਿਆ ਕਿ ਸਾਰੇ ਜਿਹੜੇ ਅਕਾਲੀ ਲੀਡਰ ਨੇ ਉਹ ਆ ਕੇ ਉੱਥੇ ਸੇਵਾ ਕਰਨ ਦਰਬਾਰ ਸਾਹਿਬ ਦੇ ਵਿੱਚ, ਔਰ ਇੱਥੇ ਜਿਹੜਾ ਦੀ ਰਹਿਣ। ਆਪ ਵੀ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਦੀ ਉਹ ਜੋੜਾ ਘਰ ਦੇ ਵਿੱਚ ਉੱਥੇ ਸੇਵਾ ਕਰਦੇ ਨਜ਼ਰ ਆਏ। ਇਸ ਗੱਲ ਦਾ ਇਸ ਵਾਰੀ ਵੈਸੇ ਧਿਆਨ ਰੱਖਿਆ ਗਿਆ ਕਿ ਕੋਈ ਜਿਹੜਾ ਸਪੋਰਟ ਸ਼ੂ ਆ ਉਹਨੂੰ ਪਾਲਿਸ਼ ਨਾ ਲੱਗੇ। ਜਿਹੜੇ ਅਖੰਡ ਪਾਠ ਦੀ ਆਰੰਭਤਾ ਦੇ ਵੇਲੇ ਜਿਹੜੇ ਦੀ ਪਹੁੰਚੇ ਸੁਖਬੀਰ ਸਿੰਘ ਬਾਦਲ ਹੋਰੀ, ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਦੇ ਨਾਲ ਜਿਹੜੇ ਦੀ ਉਹ ਸੀਗੇ, ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ, ਦਲਜੀਤ ਚੀਮਾ, ਬਿਕਰਮ ਸਿੰਘ ਮਜੀਠੀਆ, ਮਹੇਸ਼ਿੰਦਰ ਗਰੇਵਾਲ, ਜਿਹੜੇ ਦੀ ਇੰਨੇ ਕੁ ਆਗੂ ਉੱਥੇ ਜਿਹੜੇ ਉਹ ਹਾਜ਼ਰ ਸੀਗੇ। ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਦੀ ਉਹ ਪੂਰੇ ਸਰਗਰਮ ਇਸ ਵੇਲੇ ਹੋਏ ਆ, ਨਾ ਸਿਰਫ ਫੋਨ ਦੇ ਰਾਹੀਂ ਬਲਕਿ ਉਹ ਲਗਾਤਾਰ ਮੀਟਿੰਗਾਂ ਔਰ ਮਿਲ ਮਿਲਾਪ ਜਿਹੜਾ ਦੀ ਉਹ ਕਰ ਰਹੇ ਆ। ਜਿੰਨੇ ਨਾਰਾਜ਼ ਆਗੂ ਨੇ ਉਹਨਾਂ ਦੇ ਨਾਲ ਜਿਹੜੇ SGPC ਦੇ ਸਾਬਕਾ ਮੈਂਬਰ ਨੇ ਗੁਰਪ੍ਰਤਾਪ ਸਿੰਘ ਰਿਆੜ, ਉਹਨਾਂ ਨੂੰ ਜਿਹੜਾ ਦੀ ਨਾਲ ਲੈ ਕੇ ਉਹਨਾਂ ਨੇ ਸੇਵਾ ਸਿੰਘ ਸੇਖਵਾਂ ਤੇ ਜਿਹੜੇ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਹੈ। ਪਰਮਿੰਦਰ ਸਿੰਘ ਢੀਂਡਸਾ ਦੇ ਬਾਰੇ ਦੇ ਵਿੱਚ ਸਪਸ਼ਟ ਫਿਰ ਉਹਨਾਂ ਨੇ ਕੀਤਾ ਕਿ ਪਰਮਿੰਦਰ ਆਪਣੇ ਬਾਪ ਤੋਂ ਕਿਵੇਂ ਬਾਹਰ ਜਾ ਸਕਦਾ। ਸੋ ਇਹ ਕਾਫੀ ਕੁਝ ਜਿਹੜਾ ਜੀ ਇਹ ਜਿਹੜਾ ਉਹਨਾਂ ਦਾ ਜਵਾਬ ਹੈ ਉਹ ਕਲੀਅਰ ਜਿਹੜਾ ਜੀ ਉਹ ਕਰਦਾ। ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਮੌਜੂਦਾ ਸਟੈਂਡ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਕਾਇਮ ਨੇ। ਇਹ ਵੀ ਕਿਹਾ ਕਿ ਮੈਂ ਇਹ ਸਾਰਾ ਕੁਝ ਅਸਤੀਫੇ ਵਗੈਰਾ ਦੇਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੁਲਾਕਾਤ ਕਰਕੇ ਸਾਰੀ ਸਥਿਤੀ ਦੱਸ ਦਿੱਤੀ ਸੀ। ਉਹਨਾਂ ਕਿਹਾ ਕਿ ਮੈਂ ਉਦੋਂ ਕਿਹਾ ਸੀਗਾ ਵੀ ਜਾਂ ਤਾਂ ਕਮਾਂਡ ਪ੍ਰਕਾਸ਼ ਸਿੰਘ ਬਾਦਲ ਹੋਰੀ ਆਪਣੇ ਹੱਥਾਂ 'ਚ ਲੈ ਲੈਣ ਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦੇਣ। ਪਰ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹਨਾਂ ਦੀ ਗੱਲ ਦੇ ਉੱਤੇ ਕੋਈ ਕੰਨ ਜਿਹੜਾ ਜੀ ਉਹ ਨਹੀਂ ਧਰਿਆ। ਤੇ ਉਹਨਾਂ ਨੇ ਫਿਰ ਇਹ ਗੱਲ ਜਿਹੜੀ ਜੀ ਦੁਹਰਾਈ ਕਿ ਅਕਾਲੀ ਦਲ ਦੀ ਵਜ੍ਹਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਜਿਹੜਾ ਸੀਗਾ ਜੀ, ਇਹ ਸਾਰੀਆਂ ਜਿਹੜੀਆਂ ਸੰਪਰਦਾਵਾਂ ਸੀ ਉਹ ਛਿੱਕੇ ਜਿਹੜੀਆਂ ਜੀ ਉਹ ਟੰਗ ਦਿੱਤੀਆਂ ਗਈਆਂ। ਉਹਨਾਂ ਨੇ ਇਹ ਕਿਹਾ ਜੀ ਕਿ ਬਾਦਲ ਪਰਿਵਾਰ ਤੋਂ ਨਾਰਾਜ਼ ਸਾਰੇ ਸੀਨੀਅਰ ਆਗੂ ਤੇ ਸਰਗਰਮ ਵਰਕਰ ਜਿਹੜੇ ਨੇ ਉਹਨਾਂ ਨੂੰ ਇੱਕ ਝੰਡੇ ਦੇ ਹੇਠ ਜਿਹੜਾ ਉਹ ਇਕੱਠਾ ਕੀਤਾ ਜਾਊਗਾ। ਇਹਦੀ ਰਸਮੀ ਸ਼ੁਰੂਆਤ ਜਿਹੜੀ ਆ ਉਹ 14 ਦਸੰਬਰ ਨੂੰ ਜਿਹੜੀ ਆ ਉਹ ਕੀਤੀ ਜਾਊਗੀ। ਉਹਨਾਂ ਨੇ ਬਾਦਲ ਪਰਿਵਾਰ ਤੋਂ ਦੁਖੀ ਇਹ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਇਹ ਕਿਹਾ ਕਿ ਉਹ ਘਰਾਂ ਦੇ ਵਿੱਚ ਨਾ ਬੈਠਣ ਬਲਕਿ ਉਹਨਾਂ ਦੇ ਨਾਲ ਜਿਹੜਾ ਜੀ ਉਹ ਤੁਰਨ। ਹਾਲਾਂਕਿ ਜਿਹੜਾ ਅਕਾਲੀ ਦਲ ਹੈ ਜੀ ਉਹ ਕੋਸ਼ਿਸ਼ ਜਿਹੜੀ ਜੀ ਕਰ ਰਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਨਾਲ ਜੋੜਿਆ ਜਾਵੇ, ਪਰ ਉਹਨਾਂ ਦਾ ਰਾਬਤਾ ਜਿਹੜਾ ਜੀ ਉਹ ਨਹੀਂ ਬਣ ਰਿਹਾ ਕਿਉਂਕਿ ਗਾਂ ਉਹਨਾਂ ਦਾ ਪੰਗਾ ਵੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਵਰਗੇ ਘਾਗ ਸਿਆਸਤਦਾਨ ਦੇ ਨਾਲ ਹੈ ਜੀ, ਜਿਹੜੇ ਘੱਟ ਬੋਲਦੇ ਨੇ। ਜੇ ਬੋਲੇ ਨੇ ਇੰਨੇ ਮਹੀਨਿਆਂ ਤੋਂ ਬਾਅਦ ਤਾਂ ਇੱਕ ਵਾਰੀ ਤਾਂ ਜਿਹੜਾ ਜੀ ਉਹ ਵਕਤ ਪਾ ਦਿੱਤਾ। ਅਕਾਲੀ ਦਲ ਨੇ ਇੱਥੇ ਜਿਹੜਾ ਜੀ ਬਲਵਿੰਦਰ ਸਿੰਘ ਭੂੰਦੜ ਹੋਰਾਂ ਨੂੰ ਢਾਲ ਦੇ ਵਜੋਂ ਜਿਹੜਾ ਜੀ ਉਹ ਪੇਸ਼ ਕੀਤਾ। ਬਲਵਿੰਦਰ ਸਿੰਘ ਭੂੰਦੜ ਹੋਰੀ ਕਹਿੰਦੇ ਆ ਕਿ ਬਾਦਲ ਪਰਿਵਾਰ ਦਾ ਵਿਰੋਧ ਕਰਨਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ। ਉਹ ਕਹਿੰਦੇ ਕਿ ਬਾਦਲ ਹੋਰਾਂ ਨੇ ਬਹੁਤੀ ਉਮਰ ਦੇ ਆਪਣੇ ਸਾਲ ਜਿਹੜੇ ਸੀ ਉਹ ਜੇਲ੍ਹਾਂ ਦੇ ਵਿੱਚ ਲਾਏ ਔਰ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਖਾਤਰ ਆਪਣਾ ਨੁਕਸਾਨ ਕਰਵਾਇਆ। ਕਿਹੜਾ ਨੁਕਸਾਨ ਕਰਾਇਆ ਇਹ ਵੈਸੇ ਭੂੰਦੜ ਸਾਹਿਬ ਹੀ ਦੱਸ ਸਕਦੇ ਆ। ਕਿੰਨਾ ਕਮਾਇਆ ਇਹਦੇ ਬਾਰੇ ਭੂੰਦੜ ਸਾਹਿਬ ਨੇ ਜਿਹੜਾ ਜੀ ਉਹ ਕੁਛ ਨਹੀਂ ਜਿਹੜਾ ਜੀ ਉਹ ਦੱਸਿਆ। ਹਾਲਾਂਕਿ ਅਜੇ ਜਿਹੜਾ ਅਕਾਲੀ ਦਲ ਦੇ ਆਗੂ ਨੇ ਉਹ ਸਿੱਧਮ ਸਿੱਧਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਉੱਤੇ ਹਮਲਾ ਕਰਨ ਤੋਂ ਗੁਰੇਜ਼ ਕਰ ਰਹੇ ਆ। ਉਹ ਚਾਹੇ ਸੁਖਬੀਰ ਸਿੰਘ ਬਾਦਲ ਹੈ ਚਾਹੇ ਬਿਕਰਮ ਸਿੰਘ ਮਜੀਠੀਆ, ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਖਿਲਾਫ ਉਹਨਾਂ ਨੇ ਕੋਈ ਗੱਲ ਬੋਲੀ ਤਾਂ ਇਹ ਉਹਨਾਂ ਦੇ ਉਲਟ ਜਿਹੜੀ ਜੀ ਉਹ ਪੈ ਸਕਦੀ ਹੈ। ਪਰ ਸਵਾਲ ਇਹ ਆ ਕਿ ਕੀ 14 ਤਰੀਕ ਨੂੰ ਜਿੱਦਣ ਇਹ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੋਈ ਖੁਦ ਪ੍ਰਧਾਨ ਬਣ ਗਏ ਉਸ ਤੋਂ ਬਾਅਦ ਇਹਦੇ ਉੱਤੇ ਕੁਝ ਬੋਲਦੇ ਆ, ਇਹ ਵੇਖਣ ਵਾਲੀ ਗੱਲ ਜਿਹੜੀ ਦੀ ਉਹ ਰਹੂਗੀ। ਅੱਜ ਦਾ ਦਿਨ ਜਿਹੜਾ ਜੀ ਉਹ ਵਿਚਾਲੇ ਆ। ਕੱਲ ਨੂੰ ਇਹ ਜਿਹੜੇ ਸਮਾਗਮ ਨੇ 2 ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹ ਹੋਣੇ ਆ ਔਰ ਸੁਖਬੀਰ ਸਿੰਘ ਬਾਦਲ ਜਦੋਂ ਤੋਂ ਅਕਾਲੀ ਦਲ ਦੇ ਪ੍ਰਧਾਨ ਬਣੇ ਆ ਉਦੋਂ ਤੋਂ ਇਹ ਪਹਿਲੀ ਵਾਰੀ ਆ ਜਦੋਂ ਕਿ ਏਡੀ ਵੱਡਾ ਜਿਹੜਾ ਜੀ ਉਹ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ। ਹੁਣ ਵੇਖਣ ਵਾਲੀ ਜਿਹੜੀ ਦੀ ਗੱਲ ਇਹ ਹੋਊਗੀ ਕਿ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਦਾ ਥਾਪੜਾ ਦੱਸਿਆ ਜਾ ਰਿਹਾ BJP ਦਾ, ਉਹਨਾਂ ਦੀ ਕਾਟ ਸੁਖਬੀਰ ਸਿੰਘ ਬਾਦਲ ਕਿਵੇਂ ਤੇ ਕਿਹੜੀ ਲਿਆਉਂਦੇ ਆ। ਜੀ ਬਸ ਕੁਛ ਨਹੀਂ, ਦਿਨ ਥੋੜ੍ਹੇ ਆ, ਲੱਗ ਜਾਊ ਪਤਾ। ਅਤੇ ਇਸੇ ਤਰ੍ਹਾਂ ਦੂਜੀ ਪਾਰਟੀ ਦੀ ਗੱਲ ਕਰ ਲਈਏ, ਉੱਥੇ ਵੀ ਸਾਰਾ ਕੁਛ ਅੱਛਾ ਨਹੀਂ ਲੱਗਦਾ। ਕਾਂਗਰਸ ਦੇ ਵਿੱਚ ਸੁਨੀਲ ਜਾਖੜ ਨੇ ਇੱਕ ਹੋਰ ਭੜਾਸ ਕੱਢੀ ਆ ਕਿ ਕੈਪਟਨ ਨੂੰ ਸਾਰਾ ਕੁਝ ਆਪਣੇ ਹੱਥਾਂ 'ਚ ਲੈ ਲੈਣਾ ਚਾਹੀਦਾ। ਬਿਲਕੁਲ ਜੀ, ਐਕਚੁਅਲੀ
ਸੁਨੀਲ ਜਾਖੜ ਹੋਰੀ ਸਰਗਰਮ ਹੋਏ ਆ ਪਿਛਲੇ ਕੁਝ ਦਿਨਾਂ ਤੋਂ। ਜਿਹੜਾ ਇਹ ਕਿਹਾ ਜਾ ਰਿਹਾ ਕਿ ਕੁਝ ਉਥਲ ਪੁਥਲ ਦੇ ਅਸਾਰ ਜਿਹੜੇ ਜੀ ਉਹ ਨਜ਼ਰ ਆ ਰਹੇ ਆ, ਕਿਉਂਕਿ ਓਪਨਲੀ ਦੋ ਕੁ ਜਿਹੜੇ MLA ਨੇ ਉਹਨਾਂ ਨੇ ਜਿਹੜੀ ਜੀ ਇਹ ਉਥਲ ਪੁਥਲ ਦੀ ਗੱਲ ਆਖੀ ਹੈ। ਇਹਦੇ ਵਿੱਚ ਜਦੋਂ ਪਹਿਲਾਂ ਵੀ ਬੋਲਦੇ ਸੀਗੇ ਰਾਜਾ ਵੜਿੰਗ, ਤੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣਾ ਸਲਾਹਕਾਰ ਲਾ ਲਿਆ ਸੀ। ਸਲਾਹ ਪਤਾ ਨਹੀਂ ਅਜੇ ਤੱਕ ਲਈ ਆ ਜਾਂ ਨਹੀਂ, ਪਰ ਉਹਨਾਂ ਨੇ ਇੱਕ ਸਲਾਹ ਜਿਹੜੀ ਜੀ ਦੇ ਦਿੱਤੀ ਆ ਆਪੇ ਹੀ ਕਿ ਜਿਹੜਾ ਜੀ 3 ਸਾਲ ਹੋ ਗਏ ਆ, ਹੁਣ ਰੀਸ਼ਫਲਿੰਗ ਦੀ ਜ਼ਰੂਰਤ ਆ ਮੰਤਰੀ ਮੰਡਲ ਦੇ ਵਿੱਚ। ਕਹਿੰਦੇ ਕਿ ਇੱਥੇ ਕੰਮ ਨੂੰ ਜਿਹੜਾ ਆਧਾਰ ਬਣਾਇਆ ਜਾਵੇ ਤੇ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਲਾਂਭੇ ਕੀਤਾ ਜਾਵੇ ਔਰ ਨਵੇਂ ਜਿਹੜੇ ਨੇ ਉਹ ਲਏ ਜਾਣ। ਰਾਜਾ ਵੜਿੰਗ ਹੋਰਾਂ ਦੀ ਗੱਲ ਦੇ ਵਿੱਚ ਦਮ ਹੈ। ਦੂਸਰਾ ਜਿਹੜੇ ਪਰਮਿੰਦਰ ਪਿੰਕੀ ਨੇ, ਇਹ ਫਿਰੋਜ਼ਪੁਰ ਤੋਂ ਆਉਂਦੇ ਨੇ ਵਿਧਾਇਕ, ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਜਿਹੜੇ ਇਹ ਟਾਈਮ ਹੈ ਕਿ 3 ਸਾਲ ਦੇ ਸਮੇਂ ਤੋਂ ਬਾਅਦ ਜਿਹੜੀ ਸਰਕਾਰ ਹੈ ਉਹਦੀ ਚੀਰ ਫਾੜ ਕੀਤੀ ਜਾਵੇ, ਮੁੱਖ ਮੰਤਰੀ ਹੋਰੀ ਕਰਨ ਤੇ ਜਿਹੜੇ ਕੰਮ ਨੂੰ ਆਧਾਰ ਬਣਾਉਣ, ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਲਾਂਭੇ ਕਰਨ। ਔਰ ਇਹਦੇ ਵਿੱਚ ਉਹਨਾਂ ਨੇ ਜਿਹੜਾ ਇਸ਼ਾਰਾ ਕੀਤਾ ਕਿ ਖੇਡਾਂ ਦੇ ਵਿੱਚ ਜਿਹੜਾ ਖਿਡਾਰੀ ਨਹੀਂ ਖੇਡਦਾ ਉਹਨੂੰ ਲਾਂਭੇ ਕਰ ਦਿੱਤਾ ਜਾਂਦਾ, ਕਿਉਂਕਿ ਖੇਡ ਮੰਤਰੀ ਰਾਣਾ ਸੋਢੀ ਨੇ, ਉਹ ਵੀ ਉਸੇ ਡਿਸਟ੍ਰਿਕਟ ਤੋਂ ਆਉਂਦੇ ਨੇ ਜੀ। ਸੋ ਇਹ ਬਗਾਵਤ ਦੀਆਂ ਜਿਹੜੀਆਂ ਜੀ ਉਹ ਦੋਨੋਂ ਤੁਸੀਂ ਕਹਿ ਲਓ ਕਿ ਕਨਸੂਆਂ ਨਹੀਂ ਬਲਕਿ ਆਵਾਜ਼ਾਂ ਨੇ ਜਿਹੜੀਆਂ ਬਗਾਵਤ ਦੀਆਂ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਹੋਰੀ ਲਗਾਤਾਰ ਸਿੱਧੇ ਰੂਪ ਦੇ ਵਿੱਚ ਜਿਹੜਾ ਜੀ ਉਹ ਹਮਲਾ ਕਰ ਰਹੇ ਨੇ। ਉਹ ਇਹ ਵੀ ਕਹਿੰਦੇ ਆ ਕਿ ਵਰਕਰ ਨਿਰਾਸ਼ ਨੇ। ਕਾਂਗਰਸੀ ਵਰਕਰ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਸਾਨੂੰ ਲੱਗਦਾ ਹੀ ਨਹੀਂ ਕਿ ਕਾਂਗਰਸ ਦੀ ਸਰਕਾਰ ਹੈ। ਕੋਈ ਮਾਫੀਆ ਜਿਹੜਾ ਜੀ ਉਹ ਘਟਿਆ ਨਹੀਂ ਬਲਕਿ ਵਧਿਆ। ਉਹ ਇਹ ਵੀ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਜਿਹੜਾ ਜੀ ਉਹ ਵਧਿਆ। ਔਰ ਇਹ ਵੀ ਹੁਣ ਜਿਹੜਾ ਜੀ ਸੁਨੀਲ ਜਾਖੜ ਹੋਰੀ ਇਹ ਕਹਿੰਦੇ ਆ ਕਿ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਜੋ ਉਮੀਦਾਂ ਸਨ ਉਹ ਪੂਰੀਆਂ ਨਹੀਂ ਹੋ ਰਹੀਆਂ। ਇਹਦਾ ਵੱਡਾ ਕਾਰਨ ਅਫਸਰਸ਼ਾਹੀ ਦਾ ਹਾਵੀ ਹੋਣਾ। ਉਹ ਇਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਅਕਸਰ ਸਵਾਲ ਉੱਠਦੇ ਨੇ ਤੇ ਇਹ ਸਵਾਲ ਆਮ ਜਨਤਾ ਨਹੀਂ ਸਗੋਂ ਕਾਂਗਰਸ ਦੇ ਵਰਕਰ ਤੇ ਆਗੂ ਵੀ ਖੜੇ ਜਿਹੜਾ ਜੀ ਉਹ ਕਰਦੇ ਰਹੇ ਨੇ। ਔਰ ਇਹ ਜਿਵੇਂ ਤੁਹਾਨੂੰ ਦੱਸਿਆ ਕਿ 2 ਜਿਹੜੇ ਵਿਧਾਨਕਾਰ ਨੇ ਉਹਨਾਂ ਨੇ ਵੀ ਇਸੇ ਤਰ੍ਹਾਂ ਦੇ ਸਵਾਲ ਜਿਹੜੇ ਜੀ ਉਹ ਉਠਾਏ ਆ। ਇਹ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਉਣ ਵਾਲੇ 2 ਸਾਲਾਂ ਦੇ ਵਿੱਚ ਜਾਖੜ ਸਾਹਿਬ ਨੇ ਕਿਹਾ ਕਿ ਸਰਕਾਰ ਨੇ ਕੀ ਕਰਨਾ, ਇਹਦਾ ਏਜੰਡਾ ਤਿਆਰ ਕਰਨ ਦੀ ਜਿਹੜੀ ਜੀ ਉਹ ਲੋੜ ਹੈ। ਜਾਖੜ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਚੰਗਾ ਅਕਸ ਦੇਣ ਦੇ ਵਾਸਤੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕਰਨਾ ਹੈ ਜਾਂ ਕੋਈ ਹੋਰ ਤਰੀਕਾ ਅਪਣਾਉਣਾ ਹੈ, ਇਹਦਾ ਵਿਚਾਰ ਕੈਪਟਨ ਅਮਰਿੰਦਰ ਸਿੰਘ ਹੋਰੀ ਕਰਨ। ਹੋਰ ਤਰੀਕਾ ਕੀ ਹੋ ਸਕਦਾ, ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਸੁਨੀਲ ਜਾਖੜ ਹੋਰਾਂ ਨੇ ਜਿਹੜੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਉਹਦੇ ਵੱਲੋਂ ਜਿਹੜੀ ਗਾਲ ਕੱਢੀ ਗਈ ਪਿਛਲੇ ਦਿਨੀ ਜਿਹੜੇ ਬੇਰੁਜ਼ਗਾਰ ਅਧਿਆਪਕਾਂ ਦੇ ਪ੍ਰਤੀ, ਇਹ ਗੱਲ ਉਹਨਾਂ ਨੇ ਜਿਹੜੀ ਹੈ ਜੀ ਕਹੀ ਆ ਕਿ ਇਹ ਦੋਸ਼ ਪਹਿਲਾਂ ਅਕਾਲੀ ਆਗੂਆਂ ਤੇ ਲੱਗਦੇ ਸੀਗੇ ਕਿ ਉਹ ਗਾਲਾਂ ਕੱਢਦੇ। ਉਹ ਕਹਿੰਦੇ ਜੇ ਕਾਂਗਰਸੀ ਵੀ ਕੱਢਣ ਲੱਗੇ ਤੇ ਫਿਰ ਫਰਕ ਜਿਹੜਾ ਜੀ ਉਹ ਕੀ ਰਹਿ ਗਿਆ। ਕਨਸੂਆਂ ਇਹ ਵੀ ਜਿਹੜੀਆਂ ਜੀ ਉਹ ਚੱਲੀ ਜਾਂਦੀਆਂ ਨੇ ਕਿ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਹੋਰੀ ਅੰਦਰ ਖਾਤੇ ਉਹਨਾਂ ਦੀ ਸਰਗਰਮੀ ਜਿਹੜੀ ਜੀ ਉਹ ਨਜ਼ਰ ਆ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਇਸ ਸਰਗਰਮੀ ਨੂੰ ਠੱਲਣ ਦੇ ਵਾਸਤੇ ਇਸ ਗੱਲ ਦੇ ਉੱਤੇ ਵੀ ਵਿਚਾਰ ਹੋ ਰਿਹਾ ਕਿ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਜਿਹੜਾ ਜੀ ਉਹ ਪੰਜਾਬ ਦਾ ਬਣਾ ਦਿੱਤਾ ਜਾਵੇ। ਕੀ ਉਹ ਡਿਪਟੀ ਮੁੱਖ ਮੰਤਰੀ ਜਿਹੜਾ ਜੀ ਉਹ ਐਕਸੈਪਟ ਕਰਨਗੇ, ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਬਾਗੀ ਸੁਰਾਂ ਨੇ ਉਹਦੇ ਪਿਛਲੇ ਕਾਰਨ ਤਾਂ ਜਿਹੜੇ ਜੀ ਉਹ ਪਤਾ ਹੀ ਹੈ ਕਿ ਇੰਨੇ ਵੀ ਸੌਖੇ ਨਹੀਂ ਗਏ ਜਿੰਨੇ ਸੌਖੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ ਸਮਝਦੇ। ਜੀ ਬਿਲਕੁਲ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ। ਤੇ ਅੱਗੇ ਨਿਰਭਇਆ ਕਾਂਡ ਦੀ ਜੇ ਗੱਲ ਕਰੀਏ, ਜਿਹੜੇ ਦੋਸ਼ੀ ਪਾਏ ਗਏ ਆ ਉਹ ਲੱਗਦਾ ਹੈ ਕਿ ਉਹਨਾਂ ਨੂੰ ਫਾਂਸੀ ਦੀਆਂ ਤਿਆਰੀਆਂ ਹੋ ਰਹੀਆਂ। ਬਿਲਕੁਲ ਜੀ, ਜਿਹੜਾ ਨਿਰਭਇਆ ਕਾਂਡ ਦਾ ਇੱਕ ਦੋਸ਼ੀ ਹੈ ਵਿਨੇ ਸ਼ਰਮਾ, ਉਹਦੀ ਜਿਹੜੀ ਰਿਵਿਊ ਪਟੀਸ਼ਨ ਹੈ ਜਿਹੜੀ ਮੰਗੀ ਗਈ ਹੈ ਜੀ ਰਾਸ਼ਟਰਪਤੀ ਤੋਂ ਰਹਿਮ ਦੀ ਅਪੀਲ, ਉਹਦੇ ਉੱਤੇ ਰਾਸ਼ਟਰਪਤੀ ਕੋਈ ਵਿਚਾਰ ਨਹੀਂ ਕਰ ਰਹੇ। ਇਹ ਕਿਹਾ ਜਾ ਰਿਹਾ ਕਿ ਇਹ ਵਾਪਸ ਉਹਨੇ, ਕਿਉਂਕਿ ਵਿਨੇ ਜਿਹੜਾ ਸ਼ਰਮਾ ਉਹਨੇ ਮੰਗੀ ਆ, ਉਸ ਤੋਂ ਬਾਅਦ ਰਾਸ਼ਟਰਪਤੀ ਨੇ ਇਹ ਫੈਸਲਾ ਜਿਹੜਾ ਵੀ ਲਿਆ ਕਿ ਉੱਤੇ ਵਿਚਾਰ ਕਰਨ ਦੀ ਲੋੜ ਨਹੀਂ ਆ। ਹੁਣ ਕਿਸੇ ਵੀ ਦੋਸ਼ੀ ਦੀ ਕੋਈ ਜਿਹੜੀ ਰਹਿਮ ਦੀ ਅਪੀਲ ਹੈ ਉਹ ਪੈਂਡਿੰਗ ਨਹੀਂ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਨੋਟਿਸ ਦੇ ਉੱਤੇ ਵਿਨੇ ਸ਼ਰਮਾ ਨੇ 7 ਨਵੰਬਰ ਨੂੰ ਇਹ ਰਹਿਮ ਦੀ ਅਪੀਲ ਜਿਹੜੀ ਉਹ ਲਾਈ ਸੀਗੀ। ਦਿੱਲੀ ਸਰਕਾਰ ਤੇ ਗ੍ਰਹਿ ਮੰਤਰਾਲੇ ਨੇ ਇਹਨੂੰ ਖਾਰਜ ਕਰਨ ਦੀ ਸਿਫਾਰਿਸ਼ ਜਿਹੜੀ ਜੀ ਉਹ ਕੀਤੀ ਸੀ। ਇਸ ਤੋਂ ਬਾਅਦ ਵਿਨੇ ਸ਼ਰਮਾ ਨੇ ਰਾਸ਼ਟਰਪਤੀ ਨੂੰ ਚਿੱਠੀ ਭੇਜੀ ਕਿ ਉਹਨੇ ਇਹ ਜਿਹੜੀ ਰਹਿਮ ਦੀ ਅਪੀਲ ਆ ਉਹ ਦਾਇਰ ਨਹੀਂ ਕੀਤੀ। ਜਿਹੜੇ 3 ਬਾਕੀ ਦੋਸ਼ੀ ਨੇ ਜੀ ਮੁਕੇਸ਼, ਪਵਨ ਤੇ ਅਕਸ਼ੇ, ਇਹਨਾਂ ਨੇ ਰਹਿਮ ਦੀ ਅਪੀਲ ਜਿਹੜੀ ਉਹ ਨਹੀਂ ਕੀਤੀ। ਜਿਹੜਾ ਇਹ ਅਕਸ਼ੇ ਸੀਗਾ ਜੀ ਉਹਨੇ ਸੁਪਰੀਮ ਕੋਰਟ ਦੇ ਵਿੱਚ
ਇੱਕ ਅਰਜ਼ੀ ਜਿਹੜੀ ਲਾਈ ਸੀ ਜਿਹਦੇ ਉੱਤੇ 17 ਦਸੰਬਰ ਨੂੰ ਸੁਣਵਾਈ ਹੋਣੀ ਹੈ। ਜਿਹੜੇ ਜਾਣਕਾਰ ਨੇ ਕਾਨੂੰਨ ਦੇ, ਉਹਨਾਂ ਦੇ ਮੁਤਾਬਕ ਮੁਕੇਸ਼, ਵਿਨੇ ਤੇ ਪਵਨ ਨੂੰ ਵੱਖਰੇ ਤੌਰ ਦੇ ਉੱਤੇ ਫਾਂਸੀ ਦੇਣ ਦੇ ਵਿੱਚ ਕੋਈ ਜਿਹੜੀ ਅੜਚਣ ਨਹੀਂ ਆ। ਤਿਹਾੜ ਦੇ ਡੀਜੀ ਸੰਦੀਪ ਗੋਇਲ ਜਿਹੜੇ ਜੀ ਉਹ ਕਹਿੰਦੇ ਆ ਕਿ ਚਾਰਾਂ ਨੂੰ ਇਕੱਠੀ ਫਾਂਸੀ ਦਿੱਤੀ ਜਾਊਗੀ। ਤਿਹਾੜ ਦੇ ਵਿੱਚ ਪਹਿਲੀ ਵਾਰੀ 4 ਲੋਕਾਂ ਨੂੰ ਇੱਕ ਸਾਥ ਇੱਕ ਜਿਹੜਾ ਜੀ ਇੱਕੋ ਵੇਲੇ ਫਾਂਸੀ ਦੇਣ ਦੀ ਤਿਆਰੀ ਜਿਹੜੀ ਆ ਉਹ ਚੱਲ ਜਿਹੜੀ ਉਹ ਰਹੀ ਆ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ 2 ਜਲਾਦ ਨੇ ਉਹ ਉੱਤਰ ਪ੍ਰਦੇਸ਼ ਤੋਂ ਜਿਹੜੇ ਆ ਜੀ ਉਹ ਮੰਗੇ ਗਏ ਸੀਗੇ, ਔਰ ਉੱਤਰ ਪ੍ਰਦੇਸ਼ ਦੇ ਵਿੱਚੋਂ ਇਹ ਜਲਾਦ ਜਿਹੜੇ ਆ ਸਕਦੇ ਆ, ਇਹਦੇ ਸੰਬੰਧੀ ਜਿਹੜੇ ਰਸਤੇ ਨੇ ਉਹ ਬਣਵਾਏ ਗਏ ਨੇ। ਇਹ ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਇਹਨਾਂ ਨੂੰ ਫਾਂਸੀ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਹੈ। ਜੇ ਸੁਪਰੀਮ ਕੋਰਟ ਹੈ, ਜੇ ਸੁਪਰੀਮ ਕੋਰਟ ਨੇ ਰੱਦ ਕਰਤੀ ਤਾਂ ਉਸ ਤੋਂ ਬਾਅਦ ਕੋਈ ਰਾਹ ਜਿਹੜਾ ਜੀ ਉਹ ਨਹੀਂ ਬਚਦਾ। ਜੀ ਜੀ। ਅਤੇ ਅਖੀਰ ਦੇ ਵਿੱਚ ਬੜੀ ਜਿਹੜੀ ਗੱਲ ਕਰਦੇ ਪੰਜਾਬ ਦੀ ਕਰਦੇ ਹਾਂ, ਬੜੇ ਸੋਚਣ ਵਾਲੀ ਗੱਲ ਆ ਕਿ ਜਿਹੜੇ ਅਸੀਂ ਇਹਦਾ ਡਰੱਗ ਦਾ ਕਾਰੋਬਾਰ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਲੱਗਦਾ ਵੀ ਨਹੀਂਗਾ ਕਿ ਉਹ ਰੁਕੂਗਾ। ਬਿਲਕੁਲ ਜੀ, ਐਕਚੁਅਲੀ ਕਹਿਣ ਨੂੰ ਸਰਕਾਰਾਂ ਕੁਝ ਵੀ ਕਹੀ ਜਾਣ। ਗੁਟਕੇ ਦੀ ਸਹੁੰ ਚੁੱਕੀ 4 ਹਫ਼ਤਿਆਂ ਦੇ ਵਿੱਚ ਲੱਕ ਤੋੜਨ ਦੀ, ਪਹਿਲਾਂ ਤਾਂ ਖਤਮ ਕਰਨ ਦੀ ਗੱਲ ਕਹੀ, ਫਿਰ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਲੱਕ ਤੋੜਨ ਦੀ ਗੱਲ ਕਹੀ ਸੀ। ਲੱਕ ਪਤਾ ਨਹੀਂ ਕਿੱਥੋਂ ਟੁੱਟਿਆ, ਜਿਹੜਾ ਜਾਂ ਦੁਬਾਰਾ ਜੁੜ ਗਿਆ ਜੀ, ਜਿਹਦੀ ਵਜ੍ਹਾ ਕਰਕੇ ਅੱਜ ਜਿਹੜਾ ਪੰਜਾਬ ਦਾ ਨੰਬਰ ਆ ਜੀ ਉਹ ਨੰਬਰ 1 ਦੇ ਉੱਤੇ ਆ ਗਿਆ ਜੀ। ਇਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ ਜਿਹੜਾ ਜੀ, ਔਰ ਇਹ ਬਦਕਿਸਮਤੀ ਹੈ ਪੰਜਾਬ ਦੀ ਕਿ ਪੰਜਾਬ ਦਾ ਨਾਮ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆ ਗਿਆ, ਜਿੱਥੇ ਸਭ ਤੋਂ ਵੱਧ ਗ੍ਰਿਫਤਾਰੀਆਂ ਡਰੱਗ ਦੇ ਮਾਮਲੇ ਦੇ ਵਿੱਚ ਜਿਹੜੀਆਂ ਜੀ ਉਹ ਹੋਈਆਂ ਨੇ। ਗ੍ਰਿਫਤਾਰੀਆਂ ਦੇ ਬਾਵਜੂਦ ਪੰਜਾਬ ਦੇ ਵਿੱਚ ਡਰੱਗ ਦਾ ਕਾਰੋਬਾਰ ਜਿਹੜਾ ਜੀ ਉਹ ਜਿਉਂ ਦਾ ਤਿਉਂ ਚੱਲ ਹੀ ਨਹੀਂ ਰਿਹਾ, ਬਲਕਿ ਵੱਧ ਰਿਹਾ। ਜਿਹੜੇ ਅੰਕੜੇ ਸਰਕਾਰ ਦਿੰਦੀ ਆ ਜਾਂ ਜੋ ਗੱਲਾਂ ਕਰਦੀ ਹੈ, ਕੇਂਦਰ ਦੇ ਅੰਕੜਿਆਂ ਦੇ ਮੂਹਰੇ ਦਾਅਵੇ ਜਿਹੜੇ ਆ ਜੀ ਉਹ ਪੰਜਾਬ ਦੀ ਸਰਕਾਰ ਦੇ ਫਿੱਕੇ ਪੈ ਗਏ ਆ। ਪੰਜਾਬ ਇਸ ਤਰ੍ਹਾਂ ਦਾ ਸੂਬਾ ਹੈ ਜਿੱਥੇ 2018 ਚ ਡਰੱਗ ਦੇ ਮਾਮਲਿਆਂ 'ਚ ਸਭ ਤੋਂ ਵੱਧ ਗ੍ਰਿਫਤਾਰੀਆਂ ਹੋਈਆਂ। ਪੰਜਾਬ ਦੇ ਵਿੱਚ 2018 ਦੇ ਵਿੱਚ 13,743 ਲੋਕ ਡਰੱਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ। ਕੇਰਲਾ ਦੂਜੇ ਨੰਬਰ ਦੇ ਉੱਤੇ ਆ ਜਿੱਥੇ 9862 ਗ੍ਰਿਫਤਾਰੀਆਂ ਜਿਹੜੀਆਂ ਦੀ ਹੋਈਆਂ। ਆਬਾਦੀ 'ਚ ਦੇਸ਼ 'ਚ ਸਭ ਤੋਂ ਮੋਹਰੀ ਰਹਿਣ ਵਾਲਾ ਜਿਹੜਾ ਸੂਬਾ ਉੱਤਰ ਪ੍ਰਦੇਸ਼ ਜਿਹੜਾ ਸਭ ਤੋਂ ਵੱਡਾ, ਉੱਥੇ ਗ੍ਰਿਫਤਾਰੀਆਂ 8395 ਆ, ਜਦੋਂ ਕਿ ਪੰਜਾਬ ਦੇ ਵਿੱਚ 13,743 ਨੇ। ਫਰਕ ਤੁਸੀਂ ਜਿਹੜਾ ਜੀ ਉਹ ਦੇਖੋ ਕਿੱਡਾ ਵੱਡਾ, ਉਹ ਕਿੱਡਾ ਵੱਡਾ ਸੂਬਾ ਤੇ ਪੰਜਾਬ ਕਿੱਡਾ ਹੈ ਜੀ। ਡਰੱਗ ਦੀ ਸਮੱਸਿਆ ਪੰਜਾਬ ਦੀ ਤਕਰੀਬਨ ਜਿਹੜੀ ਹੈ ਜੀ ਇਹ 14 ਤੋਂ ਜ਼ਿਆਦਾ ਜਿਹੜੀ ਉਹ ਸ਼ੁਰੂ ਹੁੰਦੀ ਆ। 6000 ਕਰੋੜ ਦਾ ਡਰੱਗ ਰੈਕਟ ਜਿਹੜਾ ਸੀਗਾ ਜੀ ਉਹ ਫੜਿਆ ਗਿਆ, ਜਿਹਦੇ ਵਿੱਚ ਸਾਬਕਾ DSP ਜਗਦੀਸ਼ ਭੋਲੇ ਨੇ ਜਦੋਂ ਉਦੋਂ ਦੇ ਮੰਤਰੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਤਾਂ ਇਸ ਤੋਂ ਬਾਅਦ ਡਰੱਗ ਨੇ ਸਿਆਸੀ ਰੂਪ ਜਿਹੜਾ ਜੀ ਉਹ ਲੈਣਾ ਸ਼ੁਰੂ ਕੀਤਾ। 2016 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲੀ ਤਾਂ ਉਹਨਾਂ ਨੇ ਗੁਟਕਾ ਜਿਹੜੀ ਜੀ ਉਹ ਸਹੁੰ ਚੁੱਕੀ ਸੀ ਕਿ 4 ਹਫ਼ਤਿਆਂ ਦੇ ਵਿੱਚ ਡਰੱਗ ਮਾਫੀਏ ਦਾ ਉਹ ਖਾਤਮਾ ਕਰ ਦੇਣਗੇ, ਔਰ ਟਾਸਕ ਫੋਰਸ ਵੀ ਬਣਾਈ ਗਈ। ਟਾਸਕ ਫੋਰਸ ਦਾ ਸਪੈਸ਼ਲ ਟਾਸਕ ਫੋਰਸ ਦਾ ਕੀ ਹਸ਼ਰ ਹੋਇਆ ਉਹ ਕਿਸੇ ਤੋਂ ਭੁੱਲਿਆ ਨਹੀਂ। ਜਿਹੜੇ ਉਹਦੇ ਚੀਫ ਲਾਏ ਗਏ ਹਰਪ੍ਰੀਤ ਸਿੰਘ ਸਿੱਧੂ ਹੁਰੀ, ਉਹਨਾਂ ਨੂੰ ਹਟਾ ਦਿੱਤਾ ਗਿਆ, ਬਾਅਦ ਦੇ ਵਿੱਚ ਫੇਰ ਲਿਆਂਦਾ ਗਿਆ। ਪਰ ਜੋ ਉਹਦੀ ਕਾਰਗੁਜ਼ਾਰੀ ਪਹਿਲਾਂ ਜਿਹੜੀ ਦੀ ਉਹ ਰਹੀ ਉਹ ਮੁੜ ਕੇ ਜਿਹੜੀ ਦੀ ਉਹ ਬਣ ਨਹੀਂ ਸਕੀ। ਕਿਤੇ ਨਾ ਕਿਤੇ ਕੁਛ ਅੰਦਰ ਖਾਤੇ ਜਿਹੜੇ ਦੀ ਉਹ ਸਮਝੌਤੇ ਤੁਸੀਂ ਕਹਿ ਲਓ ਹੋਏ, ਜਿਹਦੇ ਕਰਕੇ ਉਹਨਾਂ ਐਕਟਿਵ ਜਿਹੜਾ ਦੀ ਉਹ ਸਪੈਸ਼ਲ ਟਾਸਕ ਫੋਰਸ ਨਜ਼ਰ ਨਹੀਂ ਆਉਂਦੀ। ਜਿਹੜਾ ਡਰੱਗ ਦਾ ਕਾਰੋਬਾਰ ਹੈ ਜੀ ਉਹਨੂੰ ਕੋਈ ਠੱਲ ਨਹੀਂ ਪੈ ਰਹੀ। 2017 ਦੇ ਵਿੱਚ ਸੂਬੇ ਦੇ ਵਿੱਚ 13,858 ਲੋਕ ਗ੍ਰਿਫਤਾਰ ਕੀਤੇ ਗਏ ਸੀ, ਜਦੋਂ ਕਿ 4 ਸਾਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ 46,909 ਡਰੱਗ ਸਮਗਲਰ ਜਿਹੜੇ ਜੀ ਉਹ ਕਾਬੂ ਕੀਤੇ ਜਾ ਚੁੱਕੇ ਆ ਜੀ। ਪੰਜਾਬ ਸਰਹੱਦ ਸਮਗਲਰਾਂ ਲਈ ਪਸੰਦੀਦਾ ਮਾਰਗ ਹੈ। 2017 ਦੇ ਵਿੱਚ 406 ਕਿਲੋ ਹੈਰੋਇਨ ਫੜੀ ਗਈ ਸੀ। 18 ਦੇ ਵਿੱਚ ਇਹ ਅੰਕੜਾ ਵੱਧ ਕੇ 481 ਕਿਲੋ ਜਿਹੜਾ ਜੀ ਉਹ ਹੋ ਗਿਆ, ਮਤਲਬ ਕਿ ਘਟਣ ਦੀ ਜਗ੍ਹਾ ਦੇ ਉੱਤੇ ਵੱਧ ਰਿਹਾ। 19 ਦੇ ਅੰਕੜੇ ਅਜੇ ਜਿਹੜੇ ਜੀ ਉਹ ਆਉਣੇ ਬਾਕੀ ਹੈ, ਕਿਉਂਕਿ ਦਸੰਬਰ ਮਹੀਨਾ ਚੱਲ ਰਿਹਾ। ਦਸੰਬਰ ਦੇ ਐਂਡ ਦੇ ਵਿੱਚ ਇਹ ਅੰਕੜੇ ਜਿਹੜੇ ਜੀ ਉਹ ਆਉਣਗੇ। ਨਿਰਸੰਦੇਹ ਜਿੰਨੀ 19 ਦੇ ਵਿੱਚ ਜਿਹੜੀ ਜੀ ਉਹ ਫੜੀ ਗਈ ਆ, ਇਹ ਅੰਕੜੇ ਹੈਰਾਨ ਕਰ ਦੇਣ ਵਾਲੇ ਹੋਣਗੇ 17-18 ਦੇ ਮੁਕਾਬਲੇ। ਕੁਝ ਜੀ ਮੁੱਕੂਗਾ ਕਿਵੇਂ? ਜ਼ਿਆਦਾ ਰਖਵਾਲੇ ਹੀ ਇਸ ਪਾਸੇ ਲੱਗੇ ਹੋਏ ਆ ਤੇ ਆਸ ਵੀ ਨਹੀਂ ਗੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਸਾਨੂੰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।